जोर पाओ तो ਇਹਨੂੰ ਬਾਹ ਦੋ ਲੱਕ ਫੜ ਕੇ ਨਾ ਬਾਹ ਦੋ ਛੱਡ ਦੇ ਬੰਦ ਬੈਲ ਬੰਦ ਰੱਖੋ ਇਹਦੀ ਅੱਗੋਂ ਲੱਕ ਤੇ ਸਿਖਾ ਨੂੰ ਉੱਠਣ ਨਹੀਂ ਉੱਠਣ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅल्लाहुम्मा सल्लि अला मुहम्मद व अली मुहम्मद। अस्सलाम वालेकुम जी ਦੋਸਤਾਂ ਨੂੰ, ਸੱਜਣਾਂ ਨੂੰ, ਸਾਥੀਆਂ ਨੂੰ, ਸਾਡੇ ਚਾਹਣ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ। ਉਮੀਦ ਕਰਨੇ ਸਾਰੇ ਖੈਰ ਵਫੀਅਤ ਨਾਲ ਹੋਵਗੇ। ਅਸੀਂ ਵੀ ਅੱਲਾ ਦੇ ਕਰਮ ਫਜ਼ਲ ਦੇ ਨਾਲ ਤੁਹਾਡੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਦੋਸਤੋ। ਤੇ ਅੱਜ ਦਾ ਵਲੌਗ ਕਰਨੇ ਆ ਸਟਾਰਟ। ਤੇ ਜਨਾਬ ਇਹ ਪਿੱਛੇ ਤੁਹਾਨੂੰ ਗਾਈ ਵੈੜ ਨਜ਼ਰ ਆ ਰਹੀ ਹੈ ਮਾਸ਼ਾਅੱਲਾ ਸੋਹਣੀ। ਤੇ ਇਹਨੂੰ ਹਲਕਾ ਜਿਹਾ ਨਾ ਸਰੂ ਦੀ ਬਿਮਾਰੀ ਲੱਗ ਗਈ ਹੈ ਕਿ ਹਲਕਾ ਜਿਹਾ ਲੰਗਾਉਂਦੀ ਹੈ। ਉਹਦੇ ਵਾਸਤੇ ਡਾਕਟਰ ਅਬਦੁੱਲਾ ਸਾਹਿਬ ਨੂੰ ਇੱਥੇ ਹਾਇਰ ਕੀਤਾ ਗਿਆ, ਬੁਲਾਇਆ ਗਿਆ। ਉਹ ਇਹਦਾ ਕਰਨਗੇ ਇਲਾਜ, ਨਾਲੇ ਦਿਹਾੜੀ ਕਰਾਉਂਦੇ ਆ ਉਹਨਾਂ ਦੇ ਨਾਲ ਮੁਲਾਕਾਤ। ਬਹੁਤ ਹੀ ਤਜਰਬਾਕਾਰ ਡਾਕਟਰ ਨੇ ਸਾਡੇ ਇਲਾਕੇ ਦੇ, ਯੰਗ ਟੈਲੈਂਟ ਮਾਸ਼ਾਅੱਲਾ, ਬਹੁਤ ਹੀ ਤਜਰਬਾ। ਅੱਲਾਹ ਤਾਲਾ ਨੇ ਉਹਨਾਂ ਦੇ ਹੱਥ 'ਚ ਸ਼ਿਫਾ ਰੱਖੀ ਦੀ ਹੈ। ਤੇ ਉਹ ਜਨਾਬ ਇਹਦਾ ਕਰਨ ਲੱਗੇ ਨੇ ਇਲਾਜ। ਪਹਿਲੇ ਤੁਹਾਨੂੰ ਚੈੱਕ ਕਰਾਣੇ ਆ ਕਿੰਨਾ ਕੁ ਲੰਗਾਉਂਦੀ ਹੈ, ਤੇ ਉਹਦੇ ਤੋਂ ਬਾਅਦ ਬਿਲਕੁਲ ਠੀਕ ਹੋ ਜਾਣੀ ਹੈ ਮਾਸ਼ਾਅੱਲਾ ਅੱਲਾ ਦੇ ਕਰਮੋ ਫਜ਼ਲ ਦੇ ਨਾਲ। ਤੇ ਦੋਸਤੋ ਨਾਲੇ ਡਾਕਟਰ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਣੇ ਆ। ਤੇ ਅੱਜ ਦੇ ਵਲੌਗ 'ਚ ਬਹੁਤ ਜ਼ਿਆਦਾ ਮਜ਼ਾ ਆਣਾ ਤੁਹਾਨੂੰ, ਕਿਉਂਕਿ ਪਤਾ ਲੱਗ ਜਾਏਗਾ ਕਿ ਡਾਕਟਰ ਸਾਹਿਬ ਕਿੰਨੇ ਤਜਰਬਾਕਾਰ ਨੇ। ਤੇ ਜਨਾਬ ਹਰ ਮਰਜ਼ ਦਾ ਇਲਾਜ ਹੈ ਉਹਨਾਂ ਦੇ ਕੋਲ, ਤੇ ਅੱਲਾ ਦੇ ਹੁਕਮ ਨਾਲ, ਠੀਕ ਹੈ। ਤੇ ਲੇਕਿਨ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਉਹ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ। ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਕਿਉਂਕਿ ਜਦੋਂ ਵੀ ਵੀਡੀਓ ਚੈਨਲ ਤੇ ਆਏ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਏ। ਤੁਹਾਡੇ ਤਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਵੀਡੀਓ ਮੁਕੰਮਲ ਵੇਖਣੀ ਹੈ, ਇਨਸ਼ਾਅੱਲਾ ਮਜ਼ਾ ਆਏਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ, ਠੀਕ ਹੈ ਦੋਸਤੋ। ਆਓ ਫਿਰ ਡਾਕਟਰ ਸਾਹਿਬ ਨਾਲ ਕਰੀਏ ਮੁਲਾਕਾਤ, ਨਾਲੇ ਗਾਈ ਦਾ ਕਿਸ ਤਰ੍ਹਾਂ ਉਹ ਕਰਦੇ ਨੇ ਇਲਾਜ, ਇਹ ਵੀ ਤੁਹਾਡੇ ਨਾਲ ਕਰਨੇ ਅੱਜ ਸ਼ੇਅਰ, ਠੀਕ ਹੈ ਜੀ। ਆ ਜਾਓ ਟੋਰੋ ਲੋ ਜੀ। ਇਹ ਗਾਈ ਹੈ ਵੇਖਿਆ ਥੋੜਾ ਜਿਹਾ ਲੰਗਾਣ ਡੀ ਹੈ, ਤੇ ਇਹ ਡਾਕਟਰ ਸਾਹਿਬ ਆਏ ਨੇ ਇਲਾਜ ਕਰਨ। ਤੇ ਇਹ ਵੇਖਿਓ ਇਹਨੂੰ ਬਿਲਕੁਲ ਠੀਕ ਕਰ ਦੇਣਾ ਜਿਹੜਾ ਥੋੜਾ ਜਿਹਾ ਲੰਗਾਂਦੀ ਪਈ ਹਨ। ਇਹ ਡਾਕਟਰ ਸਾਹਿਬ ਲੱਗੇ ਨੇ ਇਹਦਾ ਇਲਾਜ ਕਰਨ। ਇਹ ਸਰੂ ਦੀ ਬਿਮਾਰੀ ਇਹਨੂੰ ਲੱਗ ਗਈ ਹੈ। ਇਹ ਸਰੂ ਦੀ ਬਿਮਾਰੀ ਕਹਿੰਦੇ ਨੇ ਇਹਨੂੰ, ਸਰੂ ਦੀ ਬਿਮਾਰੀ ਹੈ ਵੇਖਿਆ ਥੋੜਾ ਜਿਹਾ ਲੰਗਾਣ ਡੀ ਹੈ ਜੀ, ਐਵੇਂ ਹਲਕਾ ਜਿਹਾ ਟੱਚ ਦੇ ਰਹੀ ਹੈ। ਤੇ ਉਹ ਹੁਣ ਡਾਕਟਰ ਸਾਹਿਬ ਆਏ ਨੇ, ਡਾਕਟਰ ਅਬਦੁੱਲਾ ਸਾਹਿਬ ਮਾਹਰ ਜਨਾਬ ਸਾਡੇ ਇਲਾਕੇ ਦੇ, ਜਿਹੜੇ ਕਿ ਜਾਨਵਰਾਂ ਦੇ ਬਹੁਤ ਹੀ ਮਾਹਰ ਨੇ, ਤਜਰਬਾਕਾਰ, ਯੰਗ ਟੈਲੈਂਟ। ਡਾਕਟਰ ਸਾਹਿਬ ਆ ਗਏ ਨੇ, ਡਾਕਟਰ ਅਬਦੁੱਲਾ ਸਾਹਿਬ। ਸਲਾਮ ਵਾਲੇਕੁਮ ਡਾਕਟਰ ਸਾਹਿਬ, ਕੀ ਹਾਲ ਚਾਲ ਨੇ? ਅੱਛਾ ਜੀ। ਇਹ ਹੁਣ ਇਹਨੂੰ ਸਰੂ ਦੀ ਬਿਮਾਰੀ ਲੱਗ ਗਈ ਹੈ ਜੀ? ਸਰਨ ਵੀ ਆਂਦੇ ਨੇ ਇਹਨੂੰ, ਸਰਨ, ਹੋਰ ਕੀ ਕਹਿੰਦੇ ਨੇ? ਐਮਪੀਡੀ ਸਾਡਾ ਸਾਇੰਸੀ ਨਾਮ ਇਸकी ਐਮਪੀਡੀ ਆਖਦੇ ਨੇ। ਠੀਕ ਹੋ ਗਿਆ, ਇੰਗਲਿਸ਼ ਚ ਯਾਨੀ ਕਿ ਜੀ ਸਹੀ ਹੋ ਗਿਆ। ਇਹਦੇ ਲੱਕ ਤੇ ਰੱਖੋ, ਰੱਖੋ ਜੀ। ਜੋਰ ਪਾਓ ਇਹਨੂੰ ਬਾਹ ਦੋ, ਲੱਕ ਫੜ ਕੇ ਨਾ ਬਾਹ ਦੋ ਛੱਡ ਦੇ ਬੰਦ ਬੈਲ ਬੰਦ ਰੱਖੋ ਇਹਦੀ ਅੱਗੋਂ ਲੱਕ ਤੇ ਸਿਖਾ ਨੂੰ ਉੱਠਣ ਨਹੀਂ ਉੱਠਣ ਅੱਗੋਂ ਲੱਕ ਤੇ ਬਹਿ ਜਾਂਦੀ ਹੈ ਆਰਾਮ ਨਾਲ, ਅੱਗੋਂ ਲੱਕ ਨਾ ਛੱਡੀ। क्या बात, पावरफुल काम है जी। है
ਰਿਵਿਊ ਕਰ ਲੈਣਾ ਹੁੰਦਾ ਛੋਟੇ ਇਧਰ ਆ ਓਏ ਸਾਇਲੈਂਟ ਤੇ ਲਾ ਦਿਓ ਲਟਾ ਲਓ ਹੈ ਅਗਲੇ ਇੱਕ ਰੱਸੀ ਲਿਆ ਯਾਰ ਰੱਸੀ ਲਿਆ ਰੱਸੀ ਮੈਂ ਆਹੋ ਇੱਥੇ ਛੱਡ ਪੂਛਣ ਨਹੀਂ ਇਹਨੂੰ ਫੜ ਕੀ ਫਲੰਸ ਇਹ ਇੱਕ ਨੂੰ ਹਾਂ ਮਜ਼ਬੂਤ ਨਹੀਂ ਹੈ ਦੂਜੀ ਨਹੀਂ ਐਸਾ ਹੀ ਰੱਸੀਆ ਨਵਾਰ ਵੈਸੇ ਇਹ ਆ ਕਿ ਜੇਪ ਫਿਰ ਜੇਪ ਇਹ ਲੈ ਲੈਣਾ ਤਿਲਕੇ ਹੀ ਨਾ ਯਾਰ ਰੱਸੀ ਥੋੜੀ ਬਾਹਰ ਹੈ ਬਿਠਾਉਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਕਹਿੰਦੇ ਭੈੜੀ ਆ ਮਾਲ ਉਤਰਿਆ ਨਾ ਸਿਰਫ ਇਸ ਵਾਸਤੇ ਨਹੀਂ ਤਾਂ ਬਿਠਾਉਣ ਦੇ ਲਟਾਉਣ ਦੀ ਕਦੇ ਜ਼ਰੂਰਤ ਨਹੀਂ ਪਈ ਸਹੀ ਹੋ ਗਿਆ ਉਹਦਾ ਖਲੋਤੇ ਜਾਨਵਰ ਤੇ ਜਿਹੜਾ ਨਾ ਹੋ ਜਾਂਦਾ ਉਹ ਮਕਾਨ ਪਾਣੀ ਛੜਿਆ ਤੈਨੂੰ ਹੈ ਡਾਕਟਰ ਸਾਹਿਬ ਜਨਾਬ ਯੰਗ ਨੇ ਨਾ ਯੰਗ ਇਸ ਵਾਸਤੇ ਜਨਾਬ ਕੰਟਰੋਲ ਕਰ ਲੈਂਦੇ ਨੇ ਨਹੀਂ ਤੇ ਮਸਾਂ ਆਹ ਕਈ ਅਕਸਰ ਨਹੀਂ ਨਾ ਮਾਰਦੇ ਜਾਨ ਤਾਂ ਤਾਂ ਆਪ ਢਿੱਲਾ ਮੈਂ ਵੀ ਇਹਨਾਂ ਚੱਲ ਖੈਰ ਨਾਲ ਇਹ ਵੀ ਦੱਸੋ ਨਾ ਕਿ ਜਾਨਵਰ ਨਾਲ ਪਿਆਰ ਕਰਦੇ ਨੇ ਤਾਂ ਨਹੀਂ ਚੱਕਦੇ ਹਾਂ ਇਹ ਗੱਲ ਠੀਕ ਹੈ ਤੁਹਾਡੀ ਕਿਉਂਕਿ ਨਾਲੇ ਰੋਜ਼ ਦਾ ਕੰਮ ਹੈ ਤਜਰਬਾ ਉਹਨਾਂ ਦਾ ਹਰ ਤਰ੍ਹਾਂ ਦੇ ਜਾਨਵਰ ਨਾਲ ਵਾਹ ਪੈਣਾ ਇਹਨਾਂ ਦਾ ਟੌਰ ਨਹੀਂ ਦੱਸਦੇ ਆਪੇ ਕੰਮ ਕਰਦੀ ਕਰੀ ਸਹੀ ਗੱਲ ਹੈ ਇਹ ਗੱਲ ਹੁੰਦੀ ਹੈ ਬੰਦੇ 'ਚ ਮੈਂ ਨਹੀਂ ਹੈਗੀ ਠੀਕ ਹੈ ਜੀ ਨਹੀਂ ਕੋਥਾਈ ਕਰਕੇ ਲੱਗੇ ਇਹ ਹੀ ਕਰਨੀਆਂ ਨਾ ਉਹਨੂੰ ਤੇ ਕਰਨਾ ਆਪਰੇਸ਼ਨ ਉਹਨੂੰ ਫਰੀ ਰੱਖਣਾ ਬੱਚੇ ਨੂੰ ਬਾਹਰ ਛੜਾ ਕੋਈ ਫੜਿਆ ਉਹਨੂੰ ਬੱਚੇ ਨੂੰ ਬਣਾ ਹੜੋ ਬੱਚੇ ਫੜ ਯਾਰ ਖਿੱਚ ਕੇ ਰੱਖਣੀ ਆ ਬੜੀ ਪੈਣੀ ਹੈ ਮੈਨੂੰ ਨਹੀਂ ਛੱਡਦਾ ਜਿੰਨੇ ਕੁ ਵਾਲ ਮਾਰ ਛੜੇ ਨੇ ਤੁਹਾਂ ਉਹ ਉੱਥੇ ਹੀ ਬੰਦਾ ਚਾਹੀਦਾ ਨਾ ਮੈਨੂੰ ਬਸ ਇੱਕ ਛੋਟੀ ਰੱਸੀ ਦੇ ਦਿਓ ਜਿਹੜੀ ਬਰੀਕ ਕੀ ਦਵਾ ਕੋਈ ਰੱਸੀ ਛੋਟੀ ਦੇ ਦਿਓ ਛੋਟੀ ਰੱਸੀ ਹਾਂ ਬੜਾ 2 ਮਿੰਟ ਛੱਡੋ ਹੁਣ ਨਹੀਂ ਜਾਂਦੇ ਇਹਨੂੰ ਰੱਸੀ ਪਾ ਹੀ ਨਾ ਲਈਏ ਰਾਤ ਨੂੰ ਡਾਕਟਰ ਸਾਹਿਬ ਨਹੀਂ ਰਹਿੰਦੇ ਕਰਨਾ ਪਰ ਤੁਸੀਂ ਲੱਕ ਫੜ ਕੇ ਰੱਖਿਓ ਲੱਕ ਨਾ ਦੇ ਦੇ ਯਾਰ ਉਹ ਢਿੱਲੀ ਹੋ ਗਈ ਜੀ ਫੇਰ ਪਾ ਲਓ ਫੇਰ ਪਾ ਲਓ ਤਾਂ ਮੈਂ ਰੱਸੀ ਛੋਟੀ ਹੋਏ ਨਾ ਬੰਦਾ ਬੰਨ ਲੈਂਦਾ ਨਾਲ ਯਾਰ ਇਹਦੇ ਕਰਕੇ ਉੱਠਣਾ ਇਹਨੂੰ ਕਿੱਲੇ ਵਾਲ ਮਾਰੋ ਹਾਂਜੀ ਚਲ ਹੁਣ ਨਹੀਂ ਨਿਕਲਦਾ ਮੈਨੂੰ ਚੈੱਕ ਨਹੀਂ ਨਾ ਹੁੰਦਾ 2 ਮਿੰਟ ਦੇ ਵਿੱਚ ਤਜਰਬੇ ਦੇ ਨਾਲ ਆਹਿਸਤਾ ਆਹਿਸਤਾ ਫਿਰ ਆ ਸਹੀ ਗੱਲ ਖਿੱਚ ਕੇ ਰੱਖਿਓ ਖਿੱਚ ਕੇ ਨੂੰ ਮੰਨ ਗਏ ਤੇ ਤੇਰੀ ਹੋਈ ਗਈ ਵਾਹ ਵੜੀਏ ਇਹਨੂੰ ਨਾਮ ਦੇਣਾ ਚਾਹੀਦਾ ਸਿਰ ਭੰਨ ਲੈ ਰਿਹਾ ਮਤਲਬ ਤੂੰ ਕੋਲ ਨਾ ਬਣਾਣਾ ਲੱਤ ਤੇ ਬਾਹਰ ਕੱਢਣੀ ਪੈਣੀ ਫਿਰ ਜਾਨ ਛੁੱਟਣੀ ਸਾਰਾ ਸਿਗਨਲ ਬਣਾਇਆ ਨਾ ਤੁਹਾਨੂੰ ਪਤਾ ਕੱਢਿਆ ਕੱਢਿਆ ਲਾਇਆ ਸੋ ਉਹ ਗੋਪਾਲੀ ਖਿੱਚਣਾ ਹੈ ਹਾਂਜੀ ਪਰਾਂ ਨੂੰ ਡਾਓ ਤੁਸੀਂ ਪਰਾਂ ਨੂੰ ਡਾਓ ਉਲਟਾਈ ਹੈ ਭਾਈ ਪੱਠਾ ਚੱਲ ਕੋ ਕੱਟ ਦੇਣਾ ਨੱਪ ਗਿਆ ਇਹ ਤਾਂ ਨੂੰ ਕਰੋ ਇੱਥੇ ਪਿਛਾਂ ਨੂੰ ਕਰੋ ਬਸ ਇੱਥੇ ਰੱਖਿਓ
ਲਓ ਜੀ ਡਾਕਟਰ ਸਾਹਿਬ ਨੇ ਆਪਰੇਟ ਕਰ ਦਿੱਤਾ ਹੈ। ਹੁਣ ਮਾਸ਼ਾਅੱਲਾ ਗਾਈ ਜਿਹੜੀ ਹੈ ਨਾ ਠੀਕ ਹੋ ਗਈ ਹੈ ਅੱਲਾ ਦੇ ਹੁਕਮ ਨਾਲ। ਇਹਨੂੰ ਚਲਾ ਕੇ ਤੇ ਤੁਹਾਨੂੰ ਦੱਸਣੇ ਆ। ਵੈੜ ਜੀ ਬਹੁਤ ਨਸਲੀ ਚੋਲਸਤਾਨੀ ਕ੍ਰਾਸ ਸਾਈਵਾਲ ਜੀ। ਹਾਂਜੀ ਦੱਸ ਸਕਦੇ ਤੋਰੋ ਟੋਰੋ ਜੀ। ਇਹਨੂੰ ਨਾ ਥੋੜਾ ਚੱਕਰ ਲਵਾਓ ਇੱਥੇ ਭਾਵੇਂ ਲਵਾ ਲਓ ਬਾਹਰ ਤੇ ਨਾ ਮੇਰ ਡਰ ਨਾ ਜਾਏ। ਲਓ ਜੀ ਲਓ ਸਰ ਦੱਸੋ ਜੀ ਗਾਂ ਓਕੇ ਆ ਜੀ। ਹਾਂਜੀ ਬਿਲਕੁਲ ਇਹ ਵੇਖ ਲਓ ਜੀ ਮਾਸ਼ਾਅੱਲਾ ਓਕੇ ਹੋ ਗਈ ਆ ਹੁਣ ਤੇ ਕੱਲ ਮਜ਼ੀਦ ਬਿਹਤਰ ਹੋ ਜਾਏਗੀ ਇਹ। ਉਲਟੀ ਵੀ ਚਲਾਓ ਜ਼ਖਮ ਦੀ ਦਰਦ ਹੁੰਦੀ ਹੈ ਨਾ 1-2 ਦਿਨ हाँ हाँ यानी कि 1-2 दिन बाद बिल्कुल ਜਿਹੜੀ ਲੱਤ ਕੱਢਦੀ ਸੀ ਨਾ ਉਹ ਬਿਲਕੁਲ ਖਤਮ ਮੌਕਿਆ ਦੀ ਠੀਕ ਹੈ ਬੰਦ ਇਹ ਇੱਥੇ ਟੀਕੇ ਲਾ ਲਈਏ ਉਹ ਪੇਨ ਦੇ ਡੇਗੇ ਡੂਗੇ ਇਹਦੇ ਨਾਲ ਰਸਤੇ ਦੀ ਸ਼ੁਰੂਆਤ ਲੱਗੀ ਮੈਨੂੰ ਦਰਦ ਲਾਣਾ ਟੀਕਾ ਕੋਈ ਦਰਦ एंजी फाड़ के रख ठीक है। ਲੋ ਬਈ ਦੋਸਤੋ ਤੁਸੀਂ ਵੇਖਿਆ ਹੀ ਹੈਗਾ ਡਾਕਟਰ ਸਾਹਿਬ ਨੇ ਕਿਸ ਤਰ੍ਹਾਂ ਆਪਰੇਟ ਕੀਤਾ ਜਨਾਬ ਗਾਈ ਦਾ। ਗਾਈ ਮਾਸ਼ਾਅੱਲਾ ਹੁਣ ਬਿਲਕੁਲ ਠੀਕ ਹੋ ਗਈ ਹੈ ਤੇ ਅੱਜ ਦੀ ਵੀਡੀਓ ਜਨਾਬ ਇੱਥੇ ਹੀ ਐਂਡ ਕਰਨੇ ਆ। ਤੁਹਾਨੂੰ ਉਮੀਦ ਕਰਨੇ ਆ ਕਿ ਜ਼ਰੂਰ ਪਸੰਦ ਆਈ ਹੋਏਗੀ। ਡਾਕਟਰ ਸਾਹਿਬ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ। ਕਿਸੇ ਵੀ ਭਾਈ ਨੂੰ ਜਨਾਬ ਉਹਨਾਂ ਦੇ ਕਿਸੇ ਵੀ ਜਾਨਵਰ ਨੂੰ ਕੋਈ ਵੀ ਮਰਜ਼ ਲੱਗੀ ਦੀ ਹੋਏ ਤੇ ਜਨਾਬ ਜ਼ਰੂਰਤ ਪਏ ਡਾਕਟਰ ਸਾਹਿਬ ਦੀ ਤੇ ਉਹਨਾਂ ਨੂੰ ਕਰੋ ਕਾਲ। ਇਨਸ਼ਾਅੱਲਾ ਸਹੀ ਮਸ਼ਵਰਾ ਦੇਣਗੇ ਤੇ ਇਲਾਜ ਕਰਨਗੇ ਬਿਹਤਰ। ਬਹੁਤ ਹੀ ਤਜਰਬਾਕਾਰ ਤੇ ਮਾਹਰ ਅਮਰਾਜ਼ ਜਾਨਵਰਾਂ ਦੇ ਡਾਕਟਰ ਅਬਦੁੱਲਾ ਸਾਹਿਬ ਯੰਗ ਟੈਲੈਂਟ ਜਨਾਬ ਤੇ ਉਹਨਾਂ ਨੂੰ ਤੁਸੀਂ ਯਾਦ ਕਰੋ। ਇਨਸ਼ਾਅੱਲਾ ਅੱਲਾਹ ਤਾਲਾ ਸ਼ਿਫਾ ਦੇਗਾ। ਤੇ ਦੋਸਤੋ ਨਵੀਂ ਵੀਡੀਓ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਉਹਨਾਂ ਦੀਆਂ ਵੀਡੀਓ ਮਜ਼ੀਦ ਅਸੀਂ ਤੁਹਾਨੂੰ ਵਿਖਾਉਂਦੇ ਰਵਾਂਗੇ ਜਾਨਵਰਾਂ ਦਾ ਕਿਸ ਤਰ੍ਹਾਂ ਉਹ ਇਲਾਜ ਕਰਦੇ ਨੇ। ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ। ਮਾਂ-ਬਾਪ ਦੀ ਕਰਨੀ ਹੈ ਸੇਵਾ। ਨਮਾਜ਼ ਜ਼ਰੂਰ ਪੜ੍ਹਨੀ ਹੈ। ਸਾਨੂੰ ਵੀ ਰੱਖਣਾ ਦੁਆਵਾਂ 'ਚ ਯਾਦ। ਫੇਰ ਮਿਲਾਂਗੇ ਇਨਸ਼ਾਅੱਲਾ। ਓਕੇ ਫਿਰ ਅੱਲਾਹ ਹਾਫਿਜ਼। अस्सलाम वालेकुम।